ਸਿਰਸਾ ਫੋਟੋਆਂ ਦਿਖਾ ਕੇ ਕਹਿ ਰਿਹਾ ਕਿ ਆਮ ਆਦਮੀ ਪਾਰਟੀ ਕਿਵੇਂ ਜਾਣ ਬੁੱਝ ਕੇ ਪੰਜਾਬ ਵਿੱਚ ਕਿਸਾਨਾਂ ਨੂੰ ਆਪਣੇ ਮੂੰਹ ਢੱਕ ਕੇ ਪਰਾਲੀ ਸਾੜਨ ਲਈ ਮਜਬੂਰ ਕਰ ਰਹੀ ਹੈ। ਦੋਸ਼ ਗੱਲ ਇਹ ਨਹੀਂ ਹੈ ਵੀ ਆਮ ਆਦਮੀ ਪਾਰਟੀ ਤੇ ਇਹਨਾਂ 'ਚ ਕੋਈ ਫਰਕ ਹੈ, ਕੋਈ ਬਹੁਤਾ ਫਰਕ ਨਹੀਂ ਹੈ, ਉਹਨਾਂ ਦੀਆਂ ਵੀ ਟੀਮਾਂ ਨੇ ਸਾਰੀਆਂ। ਲੇਕਿਨ ਤੁਸੀਂ ਦਿੱਲੀ ਦੀ ਜਿਹੜੀ ਮਾਰਕਡ ਹੈ ਕਿ ਵੀ ਬਿਫੋਰ ਦੀਵਾਲੀ ਕੀ ਹੈ, ਓਵਰਨਾਈਟ ਕੀ ਹੋਇਆ, ਉਹਨੂੰ ਤੁਸੀਂ ਕਹੋ ਜੀ ਪੰਜਾਬ 'ਚ ਜਾਣ ਬੁੱਝ ਕੇ ਸਾਨੂੰ ਦਿੱਲੀ 'ਚ ਬੀਜੇਪੀ ਨੂੰ ਬਦਨਾਮ ਕਰਨ ਦੇ ਲਈ ਜਿਹੜੇ ਉੱਥੇ ਕਿਸਾਨ ਨੇ ਉਹ ਮੂੰਹ ਬੰਨ੍ਹ ਕੇ ਜਿਹੜੇ ਨੇ ਉਹ ਪਰਾਲੀ ਸਾੜ ਰਹੇ ਨੇ। ਉਹਨੇ ਕਿਹਾ ਜੀ ਉਹਨਾਂ ਨੂੰ ਕਿਸਾਨ ਸਾੜਨਾ ਨਹੀਂ ਚਾਹੁੰਦੇ, ਪਰ ਉਹਨਾਂ ਨੂੰ ਮੂੰਹ ਢੱਕ ਕੇ ਪਰਾਲੀ ਸਾੜਨ ਲਈ ਮਜਬੂਰ ਕੀਤਾ ਗਿਆ ਹੈ ਤਾਂ ਕਿ ਇਸ ਪਰਾਲੀ ਦਾ ਦਿੱਲੀ 'ਤੇ ਅਸਰ ਪੈ ਸਕੇ। ਉਹ ਪਰਾਲੀ ਦਾ ਧੂੰਆਂ ਲਾਹੌਰ ਨਹੀਂ ਗਿਆ, ਦਿੱਲੀ ਨੂੰ ਗਿਆ ਸਿੱਧਾ ਇਹਦਾ ਮਨਜਿੰਦਰ ਸਿਰਸੇ ਦੀਆਂ ਨਾਸਾਂ 'ਚ ਵੱਜਿਆ ਜਾ ਕੇ। ਤਾਂ ਤੁਸੀਂ ਦੇਖੋ ਵੀ ਕਿਸ ਹੱਦ ਤੱਕ ਬੇਗੈਰਤੀ ਹੈ। ਜਾਣ ਬੁੱਝ ਕੇ ਬੀਜੇਪੀ ਨੇ ਸੁਪਰੀਮ ਕੋਰਟ ਦੇ ਆਰਡਰ ਨੂੰ ਡਿਸਆਨਰ ਕਰਦਿਆਂ ਗ੍ਰੀਨ ਪਟਾਕਿਆਂ ਦੇ ਨਾਂ ਥੱਲੇ ਜਿਹੜੀ ਇਹ ਨੌਟੰਕੀ ਕੀਤੀ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੀਜੇਪੀ ਸਿੱਖ ਕੌਮ ਨੂੰ ਕਈ ਪਾਸਿਓਂ ਘੇਰ ਰਹੀ ਹੈ। ਹੜ੍ਹਾਂ ਤੋਂ ਬਾਅਦ ਹੁਣ ਦੀਵਾਲੀ ਮੌਕੇ ਦਿੱਲੀ ਵਿੱਚ ਵਧੇ ਹਵਾਈ ਪ੍ਰਦੂਸ਼ਣ ਨੂੰ ਪੰਜਾਬ ਵਿੱਚ ਪਰਾਲੀ ਦੇ ਸਾੜਨ ਨਾਲ ਜੋੜਿਆ ਜਾ ਰਿਹਾ ਹੈ ਔਰ ਇਸ ਬਿਆਨਬਾਜ਼ੀ ਲਈ ਪਗੜੀਧਾਰੀ ਜਨ ਸੰਘੀ ਮਨਜਿੰਦਰ ਸਿਰਸਾ ਨੂੰ ਮੋਹਰੇ ਕੀਤਾ ਹੋਇਆ ਹੈ ਔਰ ਨਾਲ ਹੀ ਕੇਂਦਰੀ ਮੰਤਰੀ ਹਰਦੀਪ ਪੁਰੀ ਵੱਲੋਂ 10ਵੇਂ ਪਾਤਸ਼ਾਹ ਜੀ ਦੇ ਅਖੌਤੀ ਜੋੜਿਆਂ ਨੂੰ ਪਟਨਾ ਸਾਹਿਬ ਵਿੱਚ ਸ਼ਸ਼ੋਭਤ ਕਰਨ ਦੇ ਨਾਂ ਥੱਲੇ ਪੂਰੀ ਪੋਪ ਲੀਲਾ ਜਿਹੜੀ ਹੈ ਉਹ ਰਚੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਇਸ ਵੇਲੇ ਜਿਹੜੀ ਭਾਰਤ ਦੀ ਰਾਜਧਾਨੀ ਦਿੱਲੀ ਹੈ, ਰੇਪ ਕੈਪੀਟਲ ਆਫ ਦਾ ਵਰਲਡ ਦਾ ਖਿਤਾਬ ਤਾਂ ਇਹਨੂੰ ਪਹਿਲਾਂ ਹੀ ਮਿਲਿਆ ਹੋਇਆ। ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਬਲਾਤਕਾਰ ਨੇ, ਜਬਰ ਜਨਾਹ ਦਿੱਲੀ 'ਚ ਹੁੰਦੇ ਨੇ। ਹੁਣ ਮੋਸਟ ਪੋਲਿਊਟਿਡ ਕੈਪੀਟਲ ਆਫ ਦਾ ਵਰਲਡ। ਵੈਸੇ ਜਿਹੜੇ ਉੱਥੇ ਕੁਝ ਸਿਆਣੇ ਖਾਸ ਤੌਰ 'ਤੇ ਬਾਹਰਲੇ ਮੁਲਕਾਂ ਦੇ ਡਿਪਲੋਮੈਟ ਜਾਂ ਦੂਜੇ ਨੇ ਉਹ ਦੀਵਾਲੀ ਤੋਂ ਪਹਿਲਾਂ ਹੀ 2-3 ਦਿਨ ਪਹਿਲਾਂ ਦਿੱਲੀ ਛੱਡ ਕੇ ਚਲੇ ਗਏ ਸੀ। ਹੋਰ ਵੀ ਜਿਹੜੇ ਲੋਕ ਅਫੋਰਡ ਕਰ ਸਕਦੇ ਸੀ, ਕਿਉਂਕਿ ਇਹਦੇ ਬਾਵਜੂਦ ਕਿ ਬਾਰ-ਬਾਰ ਇਹ ਆਉਂਦਾ ਹੈ ਵੀ ਦਿੱਲੀ ਦੇ ਜਿਹੜਾ ਏਅਰ ਪੋਲਿਊਸ਼ਨ ਦਾ ਲੈਵਲ ਇੰਨਾ ਜ਼ਿਆਦਾ ਵੱਧ ਚੁੱਕਾ ਹੈ ਕਿ ਲੰਗ ਕੈਂਸਰ ਇੱਕ ਜ਼ਮਾਨਾ ਹੁੰਦਾ ਸੀ ਜਿਹਦੇ 'ਚ ਕਿ ਸਮੋਕਿੰਗ ਦੇ ਨਾਲ ਜੋੜਿਆ ਜਾਂਦਾ ਸੀ ਕਿ 80% ਲੰਗ ਕੈਂਸਰ ਉਹਨਾਂ ਨੂੰ ਹੁੰਦਾ ਜਿਹੜੇ ਸਮੋਕ ਕਰਦੇ ਨੇ। ਹੁਣ ਲਗਭਗ 50% ਤੋਂ ਜ਼ਿਆਦਾ ਉਹ ਨੇ ਜਿਨ੍ਹਾਂ ਨੂੰ ਲੰਗ ਕੈਂਸਰ ਹੈ ਪਰ ਉਹ ਸਮੋਕ ਨਹੀਂ ਕਰਦੇ ਔਰ ਉਹਦਾ ਕਾਰਨ ਏਅਰ ਪੋਲਿਊਸ਼ਨ ਹੈ ਜਿਸ ਲੈਵਲ ਤੱਕ ਜਾ ਚੁੱਕਾ। ਔਰ ਇਹਦੇ ਬਾਵਜੂਦ ਕਿ ਇਹ ਜਿਹੜੇ ਸੋ ਕਾਲਡ ਪਟਾਕਿਆਂ ਦਾ ਅਤੇ ਆਤਿਸ਼ਬਾਜ਼ੀ ਨਾਲ ਜੋੜ ਕੇ ਇਹਨੂੰ ਰਾਮਚੰਦਰ ਦੇ ਜ਼ਮਾਨੇ 'ਚ ਪਤਾ ਨਹੀਂ ਕਿਹਨੇ ਅਯੁੱਧਿਆ 'ਚ ਪਟਾਕੇ ਚਲਾਏ ਅਤੇ ਕਿਹੜੇ ਪਟਾਕੇ ਚਲਾਏ, ਕੋਈ ਨਿਊਕਲੀਅਰ ਹੀ ਨਾ ਚਲਾਇਆ ਹੋਏ। ਲੇਕਿਨ ਇਹਦੇ ਨਾਲ ਜੋੜ ਕੇ ਜੋ ਇਹ ਸਾਰੀ ਪੋਪ ਲੀਲਾ ਕਰ ਰਹੇ ਨੇ ਇਸ ਵਾਰ, ਹਾਲਾਂਕਿ ਆਲਰੇਡੀ ਸੁਪਰੀਮ ਕੋਰਟ ਨੂੰ ਇਹ ਪਤਾ ਸੀ ਕਿ ਵੀ ਹੁਣ ਜਦੋਂ ਇਹ ਇਹਨਾਂ 'ਤੇ ਬੈਨ ਲਾਇਆ ਜਾਏ। ਦਿੱਲੀ 'ਚ ਹੁਣ ਸਰਕਾਰ ਬੀਜੇਪੀ ਦੀ ਬਣੀ ਹੈ ਔਰ ਇਹ ਪਗੜੀਧਾਰੀ ਜਨ ਸੰਘੀ ਮਨਜਿੰਦਰ ਸਿਰਸਾ ਇਹਨੂੰ ਐਨਵਾਇਰਨਮੈਂਟ ਮਿਨਿਸਟਰ ਵੀ ਬਣਾਇਆ ਹੋਇਆ ਹੈ, ਫੂਡ ਸਪਲਾਈ ਮਿਨਿਸਟਰ ਵੀ ਹੈ ਅਤੇ ਭੌਂਕਾ ਪ੍ਰੈਸ ਕਾਨਫਰੰਸ ਕਰਨ ਲਈ ਅੱਗੇ ਬਿਠਾਇਆ ਹੁੰਦਾ। ਔਰ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਵੀ ਨਹੀਂ, ਇਹਨਾਂ 'ਤੇ ਪਟਾਕਿਆਂ 'ਤੇ ਪਾਬੰਦੀ ਹੋਏਗੀ। ਹਿੰਦੂਆਂ ਨੇ ਰੌਲਾ ਪਾ ਦਿੱਤਾ ਕਿ ਜੀ ਇਹ ਤਾਂ ਸਾਡੀ ਹਿੰਦੂ ਪਰੰਪਰਾ, ਸਾਡੇ ਸਕੰਦ ਪੁਰਾਣ ਦੇ ਵਿੱਚ ਫਲਾਣਾ ਸ਼ਲੋਕ ਲਿਖਿਆ ਹੋਇਆ ਹੈ ਕਿ ਹੱਥ 'ਚ ਫੁੱਲ ਝੜੀ ਚੱਲਣੀ ਚਾਹੀਦੀ ਹੈ ਤਾਂ ਹੀ ਰਾਮ ਜੀ ਖੁਸ਼ ਹੋਣਗੇ। ਔਰ ਇਸ ਕਿਸਮ ਦਾ ਕਰਕੇ ਫਿਰ ਇਹਨਾਂ ਨੇ ਇੱਕ ਨਵਾਂ ਸਟੰਟ ਕੱਢਿਆ। ਬੀਜੇਪੀ ਦੀ ਜਿਹੜੀ ਚੀਫ ਮਿਨਿਸਟਰ ਦਿੱਲੀ ਦੀ ਹੈ, ਜਿਹਨੇ ਪਿੱਛੇ ਜੇ ਕਿਹਾ ਸਟੰਟ ਕੀਤਾ ਸੀ ਕਿ ਮੈਨੂੰ ਚਪੇੜ ਮਾਰੀ, ਬਾਅਦ 'ਚ ਪਤਾ ਲੱਗਾ ਉਹ ਕਹਾਣੀ ਸਾਰੀ ਝੂਠੀ ਪਲਾਂਟ ਕੀਤੀ ਕਿ ਗ੍ਰੀਨ ਕਰੈਕਰਸ, ਹਰੇ ਪਟਾਕੇ, ਕਿ ਜੀ ਉਹਦੇ ਨਾਲ ਐਨਵਾਇਰਨਮੈਂਟ ਨਹੀਂ ਹੋ। ਕਿਸੇ ਨੇ ਕਿਹਾ, ਕਹਿੰਦੇ ਤੁਹਾਨੂੰ ਵੈਸੇ ਤਾਂ ਹਰੇ ਰੰਗ ਤੋਂ ਨਫ਼ਰਤ ਹੈ ਕਿਉਂਕਿ ਮੁਸਲਮਾਨਾਂ ਨਾਲ ਜੋੜਦੇ ਹੋ, ਪਟਾਕੇ ਤੁਹਾਨੂੰ ਬੜੇ ਹਰੇ ਚੰਗੇ ਲੱਗਦੇ ਹੈ। ਉਹ ਕਹਿੰਦੇ ਜੀ ਨਹੀਂ ਇਸ ਲਈ ਵੀ ਉਹਨਾਂ 'ਚ ਜਿਹੜਾ ਉਹ ਪੋਲਿਊਸ਼ਨ ਨਹੀਂ ਹੋਏਗਾ। ਔਰ ਸੁਪਰੀਮ ਕੋਰਟ ਨੂੰ ਉਹਨਾਂ ਨੇ ਕਿਹਾ ਦੇਖੋ ਜੀ ਹਿੰਦੂਆਂ ਦੀਆਂ ਭਾਵਨਾਵਾਂ, ਜੇ ਅਸੀਂ ਪਟਾਕੇ ਨਾ ਚਲਾਏ ਤਾਂ ਲਕਸ਼ਮੀ ਨੇ ਵੀ ਦੌੜ ਜਾਣਾ ਘਰੇ, ਜਿਹੜੀ ਆਉਂਦੀ ਛਣ ਛਣ ਕਰਕੇ ਜਿਹਨੇ ਪਤਾ ਨਹੀਂ ਕਿੰਨੇ ਅੰਦਰ। ਉਹ ਤਾਂ ਸੁਪਰੀਮ ਕੋਰਟ ਦੇ ਜੱਜਾਂ ਤੋਂ ਲੈ ਕੇ ਤੇ DIG ਭੁੱਲਰ ਜਿਹੜਾ ਪੰਜਾਬ ਦਾ ਨੋਟ ਤਾਂ ਵੈਸੇ ਹੀ ਲక్ష్ਮੀ ਮਿਹਰਬਾਨ ਹੈ। ਤੁਸੀਂ ਕਰਪਟ ਮੁਲਕ ਦੇ ਵਿੱਚ ਲక్ష్ਮੀ ਦੀ ਕਮੀ ਥੋੜ੍ਹੀ ਹੈ, ਲక్ష్ਮੀ ਜਾਂਦੀ ਕਰਪਟ ਦੇ ਕੋਲ ਹੈ। ਜਿਹੜੇ ਕਿਰਤੀ ਨੇ ਉਹ ਤਾਂ ਫਰੀਦਾ ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ
ਵੇਖ ਪਰਾਈਆਂ ਚੋਪੜੀਆਂ ਨਾ ਦਰਸਾਵੇ ਜੀਓ, ਉਹ ਤਾਂ ਉਹਦੇ 'ਚ ਹੀ ਖੁਸ਼ ਰਹਿਣਾ ਉਹਨਾਂ ਨੇ। ਹਾਂਜੀ, ਇਹ ਤਾਂ ਲਕਸ਼ਮੀ ਹੈ ਹੀ ਤੁਹਾਡੇ ਲਈ, ਕਰਪਟ ਲੋਕਾਂ ਦੇ ਲਈ ਤੁਹਾਡੀ ਮਾਂ ਹੈ, ਉਹਨੂੰ ਘਰ ਰੱਖ ਕੇ ਪੂਜੋ ਕਿ ਉਹਨੂੰ ਸ਼ਿਵ ਜੀ ਦੇ ਨਾਲ ਬਿਠਾ ਕੇ ਪੂਜੋ, ਹੂ ਗਿਵਸ ਏ ਡੈਮ। ਲੇਕਿਨ ਸੁਪਰੀਮ ਕੋਰਟ 'ਚ ਰੌਲਾ ਪਾ ਕੇ ਕਿ ਜੀ ਪਟਾਕਿਆਂ ਬਿਨਾਂ ਦੇ ਹਿੰਦੂਆਂ ਦੀ ਧਾਰਮਿਕ ਆਸਥਾ ਖਰਾਬ ਹੋ ਜਾਣੀ ਹੈ, ਹਰੇ ਪਟਾਕੇ ਚਲਾਵਾਂਗੇ ਅਸੀਂ, ਉਹਦੇ 'ਚ ਪੋਲਿਊਸ਼ਨ ਨਹੀਂ ਹੁੰਦੀ। ਹੁਣ ਹਾਲ ਇਹ ਹੈ ਕਿ ਵੀ ਈਵਨ ਜੇ ਤੁਸੀਂ ਇਹਨਾਂ ਦਾ ਮੀਡੀਆ ਚੁੱਕ ਲਓ, Delhi chokes day after Diwali, air quality plunges into severe category, worst in 4 years। ਦੇ ਹੋ ਕੇ ਹਟੀ ਹੈ, ਉਹ ਕਹਿੰਦੇ ਹਰੇ ਕਾਹਦੇ, ਉਹ ਫਿਰ ਕਾਲੇ ਪੀਲੇ ਉਹ ਤਾਂ ਚਲਾਣੇ ਸੀ, ਹਰਿਆਂ ਚੋਂ ਵੀ ਪਤਾ ਨਹੀਂ ਕੀ ਨਿਕਲ ਆਇਆ। 4 ਸਾਲਾਂ ਦੇ ਵਿੱਚ ਇੰਨਾ ਵਰਸਟ ਰੈਕਡ ਨਹੀਂ ਹੋਇਆ। ਲੋਕ ਹਸਪਤਾਲ ਭਰੇ ਹੋਏ ਨੇ ਉਹਨਾਂ ਦੇ, ਐਮਰਜੈਂਸੀ ਸਰਵਿਸਿਜ਼, ਰੈਸਪੀਰੇਟਰੀ ਡਿਜ਼ੀਜ਼ਜ਼, ਇਨਫੈਕਸ਼ਨਸ, ਦੂਜੇ ਤੀਜੇ ਸਾਰਾ। ਔਰ ਇਹ ਸਾਰੇ ਹੁਣ ਕਿਉਂਕਿ ਇਹ ਇੱਕ ਵੱਡਾ ਹੋਇਆ, ਸੁਪਰੀਮ ਕੋਰਟ ਨੂੰ ਵੀ ਲੱਗਾ ਕਿ ਜੇ ਹੈ ਤਾਂ ਸਾਰੇ ਰਲੇ ਹੋਏ ਨੇ, ਚੋਰ ਤੇ ਕੁੱਤੀ ਵੀ ਤੇ ਚੋਰ ਤੇ ਕੁੱਤਾ ਵੀ ਦੋਨੋਂ ਹੀ। ਉਹਨਾਂ ਨੂੰ ਇਹ ਲੱਗਾ ਕਿ ਵੀ ਇਹ ਹੁਣ ਉਹਨਾਂ ਨੇ ਉਸੇ ਹੀ ਭੌਂਕੇ ਜਿਹੜਾ ਵਿਕਿਆ ਹੋਇਆ ਬਦ ਅਖਲਾਕ ਆਦਮੀ ਹੈ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਹੜਾ ਜਿਹਨੇ ਜਾ ਕੇ RSS ਦੀ ਝੋਲੀ ਪਾਇਆ ਹੋਇਆ। ਪਹਿਲਾਂ ਬਾਦਲਾਂ ਦਾ ਬੜਾ ਨੇੜਲਾ ਸੀ, ਹੈ ਡਿਸਟ੍ਰਿਕਟ ਗੁਰਦਾਸਪੁਰ ਦਾ, ਜਾ ਕੇ ਸਰਸਿਆਬਾਦ ਹੋਇਆ, ਉੱਥੋਂ ਉੱਥੇ ਜਾ ਵੜਿਆ। ਔਰ ਪੂਰਾ ਇਹਦੀ ਘਰ ਵਾਲੀ ਵੀ ਕੌਂਸਲਰ ਹੈ, ਆਪ MLA ਜਿਹੜਾ BJP ਦੀ ਟਿਕਟ 'ਤੇ ਹੀ ਬਣਦਾ ਰਿਹਾ ਤੇ ਅਕਾਲੀ ਕਹਿੰਦੇ ਰਹੇ ਸਾਡੇ ਕੋਟੇ 'ਚ। ਹੁਣ ਉਹਨੇ ਪ੍ਰੈਸ ਕਾਨਫਰੰਸ ਕਰਕੇ ਜੋ ਕਿਹਾ, ਉੱਥੋਂ ਤੁਸੀਂ ਅੰਦਾਜ਼ਾ ਲਾਓ। ਔਰ ਅੱਜ ਦੇ ਪ੍ਰੋਗਰਾਮ 'ਚ ਮੈਂ ਅੱਜ ਦੀ ਆਵਾਜ਼ 'ਚ ਕਿਹਾ ਸੀ, ਮੈਂ ਕਿਹਾ ਉੱਥੇ ਪੋਲਿਊਸ਼ਨ ਨਾਲ 5-7 ਹਜ਼ਾਰ ਮਰ ਗਿਆ ਤੇ ਕੀ ਫਰਕ ਪੈਗਾ। 43 ਲੱਖ ਬੰਦੇ, ਹੁਣ ਵਰਲਡ ਹੈਲਥ ਆਰਗੇਨਾਈਜੇਸ਼ਨ ਦੀਆਂ ਫਿਗਰਸ ਨੇ ਕਿ 1.5 ਕਰੋੜ ਲੋਕ COVID-19 ਦੇ ਨਾਲ ਮਰਿਆ। 43 ਲੱਖ ਇਕੱਲਾ ਭਾਰਤ ਦੇ ਵਿੱਚ, ਹਰ ਤੀਸਰਾ ਮਰਨ ਵਾਲਾ ਭਾਰਤੀ ਹੈ। ਔਰ ਲਾਸ਼ਾਂ ਦੇ ਢੇਰ ਲੱਗੇ ਹੋਏ ਸੀ ਦਿੱਲੀ ਤੋਂ, ਸਾੜਨ ਲਈ ਉਹਨਾਂ ਨੂੰ ਕੋਈ ਨਹੀਂ ਸੀ ਆਉਂਦਾ। ਔਰ ਮੋਦੀ ਜਾ ਕੇ ਯੋਗੀ ਦੇ ਵੀ ਪਿੱਠ ਠੋਕਦਾ, ਦੂਜਿਆਂ ਦੇ ਵੀ ਕਿ ਮੋਦੀ ਜੀ ਨੇ ਤਾਂ ਬੜਾ ਜ਼ਬਰਦਸਤ ਕੰਮ ਕੀਤਾ। ਜੇ 1 ਸਾਲ ਦੇ ਵਿੱਚ 43 ਲੱਖ ਮੌਤਾਂ ਜਿਹੜੀਆਂ ਗਾਇਬ ਹੋ ਸਕਦੀਆਂ ਤਾਂ ਪੋਲਿਊਸ਼ਨ ਨਾਲ ਮਰ ਗਿਆ, ਉੱਥੇ ਕੀ ਹੋਣਾ। ਪਰ ਕਿਉਂਕਿ ਦਿੱਲੀ ਕੈਪੀਟਲ ਹੋਣ ਕਰਕੇ ਬਾਕੀ ਐਮਬੈਸੀਆਂ ਦੂਜੇ ਤੀਜੇ ਵੀ ਸ਼ਿਕਾਇਤ ਕਰਦੀਆਂ, ਕਈਆਂ ਨੇ ਤਾਂ ਉੱਥੋਂ ਆਪਣੀਆਂ ਟ੍ਰਾਂਸਫਰਾਂ ਕਰਾ ਲਈਆਂ। ਉਹਨਾਂ ਨੇ ਕਿਹਾ ਵੀ ਇਹ ਤਾਂ ਸਾਡੀ 10 ਸਾਲ ਉਮਰ ਘੱਟ ਜਾਣੀ ਹੈ। ਤੇ ਜਿਨ੍ਹਾਂ ਨੂੰ ਆਲਰੇਡੀ ਕੋਈ ਐਲਰਜੀ ਹੈ, ਕੋਈ ਰੈਸਪੀਰੇਟਰੀ ਪਾਰਟ ਹੈ, ਉਹਨਾਂ ਦੇ ਲਈ ਹੋਰ ਵੀ ਦਿੱਕਤ ਹੈ। ਤੇ ਇਹ ਜਿਹੜਾ ਭੌਂਕਾ ਕੁੱਤਾ ਹੈ ਮਨਜਿੰਦਰ ਸਿਰਸਾ, ਇਹ ਉਹਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਦਿੱਲੀ 'ਚ ਦੀਵਾਲੀ ਤੋਂ ਪਹਿਲਾਂ AQI 345 ਸੀ ਤੇ ਦੀਵਾਲੀ ਤੋਂ ਬਾਅਦ ਹੁਣ ਇਹ AQI 356 ਤੱਕ ਪਹੁੰਚਿਆ। ਇਹ ਬਈ ਸਿਰਫ ਇਹ ਤਾਂ 11 ਦਰਜਾ ਹੀ ਅੱਪ ਗਿਆ। ਫਿਰ ਸਿਰਸਾ ਫੋਟੋਆਂ ਦਿਖਾ ਕੇ ਕਹਿ ਰਿਹਾ ਕਿ ਆਮ ਆਦਮੀ ਪਾਰਟੀ ਕਿਵੇਂ ਜਾਣ ਬੁੱਝ ਕੇ ਪੰਜਾਬ ਵਿੱਚ ਕਿਸਾਨਾਂ ਨੂੰ ਆਪਣੇ ਮੂੰਹ ਢੱਕ ਕੇ ਪਰਾਲੀ ਸਾੜਨ ਲਈ ਮਜਬੂਰ ਕਰ ਰਹੀ ਹੈ। ਹੱਦ ਹੋ ਗਈ ਹੈ। ਕੋਈ ਤਾਂ ਸ਼ਰਮ ਹੈ ਨਾ ਦੀ, ਕਿਤੇ ਮੂੰਹ ਤੇ ਮਾਰੇ ਇੱਕ ਪੁੱਠੇ ਹੱਥ ਦੀ ਚਪੇੜ ਤੇ ਥੱਲੇ ਸੁੱਟ ਕੇ ਫਿਰ ਠੁੱਡਾ ਨਾਲ ਕਹੇ ਵੀ ਦੱਸ ਕਿਹਨੇ ਲਿਖ ਕੇ ਦਿੱਤਾ ਤੈਨੂੰ ਬਿਆਨ, ਫਿਰ ਦੱਸੇਗਾ ਵੀ ਕਿੱਥੋਂ ਆਇਆ ਨਾਗਪੁਰ ਤੋਂ। ਕਿ ਜੀ ਪੰਜਾਬ 'ਚ ਹੁਣ ਦੋਸ਼ ਗੱਲ ਇਹ ਨਹੀਂ ਹੈ ਵੀ ਆਮ ਆਦਮੀ ਪਾਰਟੀ ਤੇ ਇਹਨਾਂ 'ਚ ਕੋਈ ਫਰਕ ਹੈ, ਕੋਈ ਬਹੁਤਾ ਫਰਕ ਨਹੀਂ ਹੈ, ਉਹਨਾਂ ਦੀਆਂ ਵੀ ਟੀਮਾਂ ਨੇ ਸਾਰੀਆਂ। ਲੇਕਿਨ ਤੁਸੀਂ ਦਿੱਲੀ ਦੀ ਜਿਹੜੀ ਮਾਰਕਡ ਹੈ ਕਿ ਵੀ ਬਿਫੋਰ ਦੀਵਾਲੀ ਕੀ ਹੈ, ਓਵਰਨਾਈਟ ਕੀ ਹੋਇਆ, ਉਹਨੂੰ ਤੁਸੀਂ ਕਹੋ ਜੀ ਪੰਜਾਬ 'ਚ ਜਾਣ ਬੁੱਝ ਕੇ ਸਾਨੂੰ ਦਿੱਲੀ 'ਚ BJP ਨੂੰ ਬਦਨਾਮ ਕਰਨ ਦੇ ਲਈ ਜਿਹੜੇ ਉੱਥੇ ਕਿਸਾਨ ਨੇ ਉਹ ਮੂੰਹ ਬੰਨ੍ਹ ਕੇ ਜਿਹੜੇ ਨੇ ਉਹ ਪਰਾਲੀ ਸਾੜ ਰਹੇ ਨੇ। ਉਹਨੇ ਕਿਹਾ ਜੀ ਉਹਨਾਂ ਨੂੰ ਕਿਸਾਨ ਸਾੜਨਾ ਨਹੀਂ ਚਾਹੁੰਦੇ, ਪਰ ਉਹਨਾਂ ਨੂੰ ਮੂੰਹ ਢੱਕ ਕੇ ਪਰਾਲੀ ਸਾੜਨ ਲਈ ਮਜਬੂਰ ਕੀਤਾ ਗਿਆ ਤਾਂ ਕਿ ਇਸ ਪਰਾਲੀ ਦਾ ਦਿੱਲੀ 'ਤੇ ਅਸਰ ਪੈ ਸਕੇ। ਉਹ ਪਰਾਲੀ ਦਾ ਧੂੰਆਂ ਲਾਹੌਰ ਨਹੀਂ ਗਿਆ, ਦਿੱਲੀ ਨੂੰ ਗਿਆ ਸਿੱਧਾ, ਇਹਦਾ ਮਨਜਿੰਦਰ ਸਿਰਸੇ ਦੀਆਂ ਨਾਸਾਂ 'ਚ ਵੱਜਿਆ ਜਾ ਕੇ। ਸੋ ਤੁਸੀਂ ਦੇਖੋ ਵੀ ਕਿਸ ਹੱਦ ਤੱਕ ਬੇਗੈਰਤੀ ਹੈ। ਫਿਰ ਜਿਹੜਾ ਉਹ ਕਹਿ ਰਿਹਾ ਕਿ ਜੀ, ਔਰ ਇਹਦਾ ਜਵਾਬ ਆਮ ਆਦਮੀ ਪਾਰਟੀ ਉਹਨਾਂ ਦਾ ਨੀਲ ਗਰਗ ਹੈ ਕੋਈ, ਉਹਨੇ ਕਿਹਾ ਕਿ ਜੀ ਪੰਜਾਬ 'ਚ ਤਾਂ 200 ਤੱਕ ਹੈ AQI ਲਗਭਗ, ਜਦੋਂ ਕਿ ਦਿੱਲੀ 'ਚ 1000 ਟੱਪ ਗਿਆ। ਤੇ ਦਿੱਲੀ ਦੀ ਸਰਕਾਰ ਜਿਹੜੀ ਆ ਉਹ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰ ਰਹੀ। ਹਾਲਾਂ ਇਨਫੈਕਟ ਇਹਨਾਂ ਦੇ ਆਪਣੇ ਐਨਵਾਇਰਨਮੈਂਟਲ ਬੋਰਡ ਦੇ ਚੇਅਰਮੈਨ ਨੇ ਕਿਹਾ ਸੀ ਕਿ ਓਵਰਆਲ ਕਿਸਾਨ ਇਕੱਲੇ ਪੰਜਾਬ ਦੇ ਨਹੀਂ, ਹਰਿਆਣਾ ਜਾਂ ਵੈਸਟਰਨ UP ਜਿਨ੍ਹਾਂ ਨੂੰ ਇਹ ਦੋਸ਼ ਦਿੰਦੇ ਨੇ, ਉਹ 5% ਵੀ ਕੰਟਰੀਬਿਊਟ ਨਹੀਂ ਕਰਦੇ ਜਿਹੜੀ ਟੋਟਲ ਪੋਲਿਊਟੈਂਟ ਹੈ ਜਾਂ ਜਿਹੜਾ ਕਾਰਬਨ ਕੰਟੈਂਟ ਹੈ ਜਿਹੜਾ ਅਲਟੀਮੇਟਲੀ ਪੋਲਿਊਸ਼ਨ ਪੈਦਾ ਕਰਦਾ ਹੈ,
ਉਸ ਦੇ ਵਿੱਚ ਉਹਨਾਂ ਦਾ ਆਪਣਾ ਜਿਹੜਾ ਸਾਰਾ ਬਾਕੀ ਸਟਰਕਚਰ ਹੈ। ਲੇਕਿਨ ਜਦੋਂ ਤੁਸੀਂ ਬਲੇਮ ਗੇਮ ਹੀ ਖੇਡਣੀ ਹੈ ਤਾਂ ਫਿਰ ਉਹ ਖੇਡੋ। ਇੱਕ ਪਾਸੇ ਪੰਜਾਬ ਨੂੰ ਇਸ ਮੁੱਦੇ ਤੇ ਵੀ ਜਿਹੜੀ ਮੀਅਰ ਔਰ ਜਾਣ ਬੁੱਝ ਕੇ ਬੀਜੇਪੀ ਨੇ ਸੁਪਰੀਮ ਕੋਰਟ ਦੇ ਆਰਡਰ ਨੂੰ ਡਿਸਆਨਰ ਕਰਦਿਆਂ ਗ੍ਰੀਨ ਪਟਾਕਿਆਂ ਦੇ ਨਾਂ ਥੱਲੇ ਜਿਹੜੀ ਇਹ ਨੌਟੰਕੀ ਕੀਤੀ। ਦੂਸਰੇ ਪਾਸੇ ਅਸੀਂ ਹਾਲਾਂ ਇਹਦੇ ਤੇ ਗੱਲ ਕੀਤੀ ਸੀ ਇੱਕ ਸੈਗਮੈਂਟ ਜਦੋਂ ਇਹ ਆਇਆ ਸੀ ਕਿ ਹਰਦੀਪ ਪੁਰੀ ਇਹ ਜਿਹੜਾ ਕਦੇ UN ਦੇ ਵਿੱਚ ਐਂਬੈਸਡਰ ਸੀ ਇੰਡੀਆ ਦਾ, ਰਿਟਾਇਰ ਹੁੰਦਿਆਂ 6 ਮਹੀਨੇ ਦੇ ਵਿੱਚ ਬੀਜੇਪੀ ਜੁਆਇਨ ਕਰਕੇ ਇਹਨੂੰ ਮਿਨਿਸਟਰ ਮੋਦੀ ਨੇ ਬਣਾ ਦਿੱਤਾ ਸੀ। ਹਾਰ ਗਿਆ ਅੰਮ੍ਰਿਤਸਰ ਦੀ ਸੀਟ ਵੀ, ਫਿਰ ਰਾਜ ਸਭਾ ਰਾਹੀਂ ਲੈ ਆਉਂਦਾ ਤੇ ਇਹਨੂੰ ਪੂਰਾ ਨੌਟੰਕੀ ਲਈ ਕਾਰਾੜੀ ਹਿੰਦਵਾਣੀ ਹੈ ਇਹਦੀ ਔਰ ਇਹਨੂੰ ਪੂਰਾ ਇਸਤੇਮਾਲ ਕਰਦੇ ਨੇ। ਔਰ ਕੁਝ ਹਫ਼ਤੇ ਪਹਿਲਾਂ ਮੋਦੀ ਦੀ ਘਰ ਉੱਥੇ ਹੋਰ ਵੀ ਇਕੱਠੇ ਹੋ ਕੇ ਹੋਇਆ ਜੀ। ਹਰਦੀਪ ਪੁਰੀ ਨੇ ਕਿਹਾ ਜੀ ਮੇਰੇ ਖਾਨਦਾਨ ਦੇ ਕੋਲ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਔਰ ਮਾਤਾ ਸਾਹਿਬ ਕੌਰ ਦੇ ਜੋੜੇ ਨੇ, ਅਸੀਂ ਘਰ 'ਚ ਬੜੇ ਸੰਭਾਲ ਕੇ ਰੱਖੇ ਨੇ ਔਰ ਹੁਣ ਅਸੀਂ ਇਹਨਾਂ ਨੂੰ ਜਿਹੜਾ ਉਹਨਾਂ ਦੀ ਅੱਗੋਂ ਰੱਖਿਆ ਨਹੀਂ ਕਰ ਸਕਦੇ। ਔਰ ਅਸੀਂ ਕਿਹਾ ਸੀ ਵੀ ਕਿੰਨਾ ਵੱਡਾ ਫਰਾਡ। ਪਹਿਲੀ ਗੱਲ ਵੀ ਇਹਨਾਂ ਪੁਰੀਆਂ ਦਾ ਕੀ ਲਾਗਾ ਦੇ ਗਿਆ 10ਵੇਂ ਪਾਤਸ਼ਾਹ ਦੇ ਨਾਲ, ਕਿਹੜਾ ਇਤਿਹਾਸ, ਕਿੱਥੇ ਜਾ ਕੇ ਮਾਤਾ ਸਾਹਿਬ ਕੌਰ ਨੇ ਇਹਨਾਂ ਦੇ ਸਿਰ 'ਚ ਜੁੱਤੀ ਰੱਖੀ ਜਾਂ ਇਹਨਾਂ ਨੂੰ ਜਿਹੜਾ ਕੋਈ ਹੋਰ ਹੋਇਆ ਕਿ ਜੀ ਇਹਨਾਂ ਨੂੰ ਇਹ ਜੋੜ, ਕਦੇ ਉਹਦਾ ਕੋਈ ਜ਼ਿਕਰ ਪਹਿਲਾਂ ਕਿਤੇ ਕਿਸੇ ਇਤਿਹਾਸਕ ਹਵਾਲੇ ਨਾਲ ਤੁਸੀਂ ਕਲੇਮ ਹੀ ਕਰ ਰਹੇ ਔਰ ਫਿਰ ਮੋਦੀ ਜਿਹੜਾ ਉਹ ਸਾਰਿਆਂ ਨੂੰ ਕਰ ਰਿਹਾ। ਫਿਰ ਹੋਇਆ ਜਿਹਨੂੰ ਮੈਨੂੰ ਇਹ ਲੱਗਦਾ ਵੀ ਪਹਿਲਾਂ ਇਹਨਾਂ ਨੇ ਪੰਜਾਬ 'ਚ ਆਪਣਾ ਇਹ ਸੌਦਾ ਵੇਚਣਾ ਚਾਹਿਆ ਹੋਣਾ ਸ਼੍ਰੋਮਣੀ ਕਮੇਟੀ ਨੂੰ, ਫਿਰ ਇਹਨਾਂ ਨੂੰ ਲੱਗਾ ਵੀ ਇਹਦੇ 'ਚੋਂ ਅਸੀਂ ਕ੍ਰੈਡਿਟ ਵੀ ਕੱਢਣਾ ਕਿਉਂਕਿ ਅਲਟੀਮੇਟਲੀ ਗੇਮ ਤਾਂ ਇਹ ਸਾਰੀ ਰਾਸ਼ਟਰੀ ਸਿੱਖ ਸੰਗਤ RSS BJP ਇਹੀ ਖੇਡਣਾ ਚਾਹੁੰਦੀ ਹੈ। ਹੁਣ ਜਿਹੜਾ ਕੱਲ ਦਾ ਬੜਾ ਪ੍ਰਚਾਰਿਆ ਜਾ ਰਿਹਾ ਹੈ ਕਿ ਬਈ ਜੀ ਉਹਨਾਂ ਨੇ ਜਿਹੜੇ ਨੇ ਹਰਦੀਪ ਪੁਰੀ ਨੇ ਜਿਹੜੇ ਜੋੜੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਔਰ ਮਾਤਾ ਸਾਹਿਬ ਕੌਰ ਨਾਲ ਉਹਨਾਂ ਨੂੰ ਜੋੜਿਆ ਜਾਂਦਾ ਹੈ, ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕਰ ਦਿੱਤੇ ਨੇ ਔਰ ਗੁਰਦੁਆਰਾ ਮੋਤੀ ਬਾਗ ਦੇ ਵਿੱਚ ਸਾਰੀ ਰਾਤ ਕੀਰਤਨ ਦਰਬਾਰ ਹੋਇਆ, ਉੱਥੇ ਦਰਸ਼ਨਾਂ ਦੇ ਲਈ ਰੱਖੇ ਨੇ। ਔਰ ਤੁਸੀਂ ਅਪੀਲ ਕੌਣ ਕਰ ਰਿਹਾ ਕਿ ਵੀ ਉਹਨਾਂ ਦੇ ਦਰਸ਼ਨਾਂ ਨੂੰ ਜਾਓ? ਪ੍ਰਾਈਮ ਮਿਨਿਸਟਰ ਮੋਦੀ। ਹਰਦੀਪ ਪੁਰੀ ਹੈਂਡਸ ਓਵਰ ਹੋਲੀ ਜੋੜੇ ਸਾਹਿਬ ਟੂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ। ਪ੍ਰਾਈਮ ਮਿਨਿਸਟਰ ਅਰਜਿਸ ਡਿਵੋਟੀਜ਼ ਟੂ ਸੀਕ ਦਰਸ਼ਨ। ਮੋਦੀ ਸੰਗਤਾਂ ਨੂੰ ਕਹਿ ਰਿਹਾ ਕਿ ਜੀ ਤੁਸੀਂ ਇਹਨਾਂ ਦੇ, ਔਰ ਅੱਜ ਈਵਨ ਉਹ KC ਸਿੰਘ ਉਹ ਵੀ ਇੰਡੀਅਨ ਫੋਰਨ ਸਰਵਿਸ ਦਾ ਰਿਹਾ, ਇਹਨਾਂ ਦਾ ਹੀ ਐਂਬੈਸਡਰ ਹੈ, ਉਹਨੇ ਕਿਹਾ ਸਿੱਖਾਂ ਨੂੰ ਕਿਹੜੇ ਪਾਸੇ ਲਾਤਾ ਹੈ ਵੀ ਅਸੀਂ ਚਲੋ ਗੁਰੂ ਸਾਹਿਬਾਨ ਦੇ ਨਾਲ ਸੰਬੰਧਿਤ ਕੋਈ ਵੀ ਚੀਜ਼ ਜੇ ਜੈਨੂਇਨ ਵੀ ਹੋਏ ਉਹਨੂੰ ਅਸੀਂ ਸਤਿਕਾਰ ਕਰਦੇ ਹਾਂ, ਲੇਕਿਨ ਕਿਰਪਾਨ ਦੂਜਾ ਸ਼ਸਤਰ, ਜਦੋਂ ਸ਼ਸਤਰ ਇੰਗਲੈਂਡ ਤੋਂ ਆਏ 1966 ਦੇ ਵਿੱਚ ਸ਼ਾਸਤਰੀ ਨੇ ਏਅਰਪੋਰਟ ਤੇ ਰਿਸੀਵ ਕੀਤਾ। ਭਾਰਤ ਭਰ ਦੇ ਵਿੱਚ 10ਵੇਂ ਪਾਤਸ਼ਾਹ ਦੇ ਸ਼ਸਤਰ ਜਿਹੜਾ ਲਾਰਡ ਡਲਹੌਜ਼ੀ ਲੈ ਗਿਆ ਸੀ ਸਿੱਖ ਦਰਬਾਰ 'ਚੋਂ ਚੁੱਕ ਕੇ, ਉਹਨਾਂ ਨੂੰ ਸਲੂਟ ਕੀਤਾ ਦੁਨੀਆ ਉਹ ਸਾਰੇ ਉਹ ਸਾਡੀ, ਔਰ ਅੱਜ ਵੀ ਅਨੰਦਪੁਰ ਸਾਹਿਬ ਉਹਨਾਂ ਨੂੰ ਦੀਦਾਰ ਲਈ ਰੱਖਿਆ ਹੋਇਆ। ਪਰ ਇਹ ਨਵਾਂ ਡਰਾਮਾ, ਨਵੀਂ ਨੌਟੰਕੀ, ਔਰ ਇਕੱਲਾ ਇਹ ਨਹੀਂ ਕਿ ਉੱਥੇ ਉਹਨਾਂ ਨੇ ਗੁਰਦੁਆਰਾ ਮੋਤੀ ਬਾਗ ਜਿਹੜਾ ਹੈ ਉਹ ਉਸ ਸਾਰੀ ਰਾਤ ਕੀਰਤਨ ਚੱਲਣਾ, ਉਹਦੇ ਮੋਦੀ ਨੇ ਕਿਹਾ ਕਿ ਜੀ ਇਹ ਜਿਹੜਾ ਇਹਨਾਂ ਦੇ ਦਰਸ਼ਨ ਕਰੋ ਜ਼ਰੂਰ, ਔਰ ਉਹਦਾ ਨਾਂ ਵੀ ਜਿਹੜਾ ਗੁਰੂ ਚਰਨ ਯਾਤਰਾ ਰੱਖਤਾ। ਹੁਣ ਉਹ ਜਿਹੜੀਆਂ ਜੁੱਤੀਆਂ ਨੇ ਉਹਨਾਂ ਨੂੰ ਦਿੱਲੀ ਤੋਂ ਪਟਨਾ ਸਾਹਿਬ ਲੈ ਕੇ ਜਾਣਾ ਕਿ ਜੀ ਉੱਥੇ ਪਟਨਾ ਸਾਹਿਬ ਸੁਭਾਇਮਾਨ ਕਰਨਾ ਉੱਥੇ ਕਿ ਜੀ ਇਹ ਗੁਰੂ ਸਾਹਿਬ ਦੀ ਯਾਦ ਹੈ, ਇਹਨਾਂ ਨੂੰ ਕੋਈ ਹੋਰ ਥਾਂ ਨਜ਼ਰ ਨਹੀਂ ਆਈ। ਜਾਂ ਹੁਣ ਤੱਕ 70 ਸਾਲ 47 ਤੋਂ ਪਹਿਲਾਂ ਉੱਧਰੋਂ ਹੀ ਆਏ ਹੋਣੇ ਨੇ ਪਾਕਿਸਤਾਨ 'ਚੋਂ ਇਹ ਪੂਰੀ ਖਾਨਦਾਨ, ਇਹਨਾਂ ਨੂੰ ਕੋਈ ਯਾਦ ਨਹੀਂ ਆਇਆ। ਫਿਰ ਇਕੱਲਾ ਇਹ ਨਹੀਂ ਹੈ, ਇਹਨੂੰ ਇਹਨਾਂ ਨੇ RSS ਸ਼ੋਅ ਔਰ ਹਿੰਦੂਤਵੀ ਜਿਹੜੇ ਸੋ ਕਾਲਡ ਸਨਾਤਨੀ ਸਿੱਖ ਬਣਾਏ ਹੋਏ ਨੇ ਉਹਨਾਂ ਸਾਰਿਆਂ ਨੂੰ ਪ੍ਰਮੋਟ ਕਰਨ ਦੇ ਲਈ ਇਹਦਾ ਪੂਰਾ ਇਹ ਸਪੈਸ਼ਲ ਕੀਰਤਨ ਸਮਾਗਮ ਗੁਰਦੁਆਰਾ ਮੋਤੀ ਬਾਗ 'ਚ ਹੋਇਆ ਵੇਅਰ ਡਿਵੋਟੀਜ਼ ਵਰ ਏਬਲ ਟੂ ਹੈਵ ਦਰਸ਼ਨ ਆਫ ਦਾ ਹੋਲੀ ਜੋੜਾ ਸਾਹਿਬ। ਹੁਣ ਉਹਨੂੰ ਗੁਰੂ ਚਰਨ ਯਾਤਰਾ ਦਾ ਨਾਂ ਦੇ ਦਿੱਤਾ ਕਿ ਇਹਨਾਂ ਜੋੜਿਆਂ ਨੂੰ ਪਟਨਾ ਸਾਹਿਬ ਲੈ ਕੇ ਜਾਣਾ, ਗੁਰੂ ਚਰਨ ਯਾਤਰਾ ਹੈ ਔਰ ਪਰਮਾਨੈਂਟਲੀ ਜਿਹੜੇ ਨੇ ਪਟਨਾ ਸਾਹਿਬ ਪਲੇਸ ਕੀਤੇ ਜਾਣਗੇ। ਔਰ ਸੈਰੇਮੋਨੀਅਲ ਫਰੋਮ ਦਾ ਗੁਰਦੁਆਰਾ ਦਾ ਰੈਲਿਕਸ ਵਿਲ ਟਰੈਵਲ ਇਨ ਏ ਸੈਰੇਮੋਨੀਅਲ ਪ੍ਰੋਸੈਸ਼ਨ ਟੂ ਤਖਤ ਪਟਨਾ ਸਾਹਿਬ, ਬਰਥ ਪਲੇਸ ਆਫ ਗੁਰੂ ਗੋਬਿੰਦ ਸਿੰਘ ਵੇਅਰ ਦੇ ਵਿਲ, ਉੱਥੇ ਜਿਹੜਾ ਉਹਨਾਂ ਨੇ। ਔਰ ਉਹ ਜੇ ਤੁਸੀਂ ਇਹਨਾਂ ਦਾ ਰਾਊਟ ਦੇਖੋ ਅਕਤੂਬਰ 23 ਤੋਂ ਅਕਤੂਬਰ 31 ਤੱਕ, ਤੁਹਾਨੂੰ ਅੰਦਾਜ਼ਾ ਹੋ ਜਾਂਦਾ ਵੀ ਇਹ ਕਿਵੇਂ ਸਨਾਤਨੀ ਪ੍ਰੋਸੈਸ। ਪਹਿਲਾਂ ਤਾਂ ਸਿੱਖਾਂ ਨੂੰ ਕਿੱਥੇ ਜਾ ਕੇ ਇਹਨਾਂ ਨੇ ਜਿਹੜਾ ਉਹ ਸੁੱਟਿਆ ਬਿਨਾਂ ਕਿਸੇ ਪ੍ਰਮਾਣਿਕਤਾ ਦੇ, ਬਿਨਾਂ ਕਿਸੇ ਸਿੱਖ ਸਕਾਲਰ ਸਿੱਖ ਹਿਸਟੋਰੀਅਨ ਦੀ ਟੈਸਟੀਮਨੀ ਦੇ ਕਿ ਬਈ ਇਹਨਾਂ ਦਾ ਸੰਬੰਧ ਵੀ ਹੈ ਗੁਰੂ ਸਾਹਿਬ ਨਾਲ ਕਿ ਨਹੀਂ ਹੋਏ ਵੀ। ਤੇ ਇਸ ਕਿਸਮ ਦੀ ਜਿਹੜੀ ਹੈ ਪੂਪ ਲੀਲਾ ਹੈ ਇਹ ਜਿਹੜੀ ਹੈ ਪ੍ਰਮਾਣਿਤ ਨਹੀਂ ਹੈ। ਪਰ ਇਹਨਾਂ ਨੇ ਜਿਹੜਾ 23 ਅਕਤੂਬਰ ਮੋਤੀ ਬਾਗ ਤੋਂ ਫਰੀਦਾਬਾਦ
ਇਹ ਜਿਹੜਾ ਗੁਰਦੁਆਰਾ ਪਤਾ ਨਹੀਂ ਕੀ ਉਹਦਾ ਕਿਹੜੀ ਚਰਨ ਯਾਤਰਾ ਉਹਦਾ ਨਾਂ ਰੱਖ ਦਿੱਤਾ ਹੈ। ਫਿਰ 24 ਨੂੰ ਫਰੀਦਾਬਾਦ ਤੋਂ ਆਗਰੇ, ਉੱਥੇ ਸਾਰੇ ਜਿਹੜੇ ਨੇ ਨੱਕ ਰਗੜਾਉਣਗੇ, ਨਾਲ ਗੋਲਕਾਂ ਭਰਨਗੇ, RSS ਦੇ ਪੈਸੇ ਜਿਹੜਾ ਉਹਨਾਂ ਨੂੰ ਨਾਲ ਇਕੱਠੇ ਕਰਾਉਣਗੇ ਮਨਜਿੰਦਰ ਸਿਰਸਾ। ਆਗਰੇ ਤੋਂ ਬਰੇਲੀ, ਬਰੇਲੀ ਤੋਂ ਮਹਾਨਾਗਪੁਰ ਤੋਂ ਲਖਨਊ, ਉਹਨੇ 10ਵੇਂ ਪਾਤਸ਼ਾਹ ਨੇ ਯਾਤਰਾ ਕੀਤੀ ਹੋਈ ਹੈ ਵੀ ਉਧਰ ਲੈ ਕੇ ਜਾਣਾ ਉਹਨਾਂ ਨੂੰ। ਪਰ ਤੁਸੀਂ ਜਦੋਂ ਸੌਦਾ ਵੇਚਣਾ ਲਖਨਊ ਤੋਂ ਕਾਨਪੁਰ, ਕਾਨਪੁਰ ਤੋਂ ਪ੍ਰਯਾਗਗੰਜ, ਹੁਣ ਤੁਸੀਂ ਪ੍ਰਯਾਗ ਜਿਹੜਾ ਪ੍ਰਯਾਗਰਾਜ, ਨਾਟ ਪ੍ਰਯਾਗਗੰਜ, ਪ੍ਰਯਾਗਰਾਜ ਲੈ ਕੇ ਜਾਣਗੇ। ਪ੍ਰਯਾਗਰਾਜ ਟੂ ਵਾਰਾਣਸੀ, ਬਨਾਰਸ ਜਾਓ ਪਹਿਲਾਂ, ਉੱਥੇ ਪੰਡਤਾਂ ਦੇ ਵੀ ਜਿਹੜਾ ਉਹ ਉਹਨਾਂ ਨੂੰ ਨਾਲ ਜੋੜੋ। ਸਾਸਾਰਾਮ, ਫਿਰ ਗੁਰੂ ਕਾ ਬਾਗ ਪਟਨਾ ਸਾਹਿਬ, ਫਿਰ ਪਟਨਾ ਸਾਹਿਬ ਮੇਕਿੰਗ ਦਾ ਕਨਕਲੂਜਨ ਆਫ ਦਾ ਈਅਰ। ਹੁਣ ਇਹ ਤੁਸੀਂ ਦੇਖੋ ਵੀ ਇੱਕ ਪਾਸੇ ਕੱਲ੍ਹ ਅਸੀਂ ਜਦੋਂ ਜ਼ਿਕਰ ਕੀਤਾ ਬੰਦੀ ਛੋੜ ਦੇ ਹਵਾਲੇ ਨਾਲ ਕਿ ਵੀ ਕਿਵੇਂ ਸਾਡਾ ਜਿਹੜਾ ਬੰਦੀ ਛੋੜ ਗੁਰੂ ਸਾਹਿਬਾਨ ਦੇ ਕਾਨਸੈਪਟ ਨੂੰ ਅਸੀਂ ਦੀਵਾਲੀ ਦੀ ਰਾਤ ਦੀਵੇ ਬਾਲੀਏ, ਦੀਵਿਆਂ ਤੱਕ ਲੈ ਆਏ। ਔਰ ਮੈਂ ਦੇਖ ਰਿਹਾ ਸੀ ਵੀ ਭਾਈ ਗੁਰਦਾਸ ਹਾਲ ਕਿਤੇ ਜਥੇਦਾਰ ਅਕਾਲ ਤਖਤ ਵੀ ਪਹਿਲਾ ਦੀਵਾ ਬਾਲ ਰਿਹਾ ਵੀ ਦੀਵੇ ਨਾਲ ਤੁਹਾਡਾ ਕੀ ਤਾਲੁਕ ਹੈ ਔਰ ਤੁਹਾਡਾ ਇਹਦੇ ਨਾਲ। ਲੇਕਿਨ ਇਹ ਜੇ ਤੁਸੀਂ ਦੂਸਰਾ ਪਾਰਟ ਦੇਖੋਗੇ ਕਿ ਵੀ ਹੁਣ ਉਹ ਜਿਹੜੇ ਅਖੌਤੀ ਮਹਾਰਾਜ ਨਾਲ ਜੋੜ ਕੇ ਜੋੜੇ ਔਰ ਮਾਤਾ ਸਾਹਿਬ ਕੌਰ ਨਾਲ ਉਹ ਜਿਹੜੇ ਨੇ ਨੱਕ ਰਗੜਨਗੇ, ਸਿੱਖ ਪੈਸੇ ਵੀ ਭਰਨਗੇ ਗੋਰਕਾਂ ਦੇ ਕੇ, ਔਰ ਫਿਰ ਜੈ ਜੈਕਾਰ ਹੋਏਗੀ। ਮੋਦੀ ਕਹਿ ਰਿਹਾ ਵੀ ਖੂਬ ਦਰਸ਼ਨ ਕਰੋ। ਤੇ ਤੁਸੀਂ ਦੇਖ ਲਓ ਵੀ ਜਿਹੜੀਆਂ ਗੁਲਾਮ ਕੌਮਾਂ ਹੁੰਦੀਆਂ ਨੇ, ਗੁਲਾਮ ਜ਼ਹਿਨੀਤਾ ਹੁੰਦੀਆਂ ਨੇ, ਤਤ ਗੁਰਮਤ ਦੇ ਸਿਧਾਂਤਾਂ ਨੂੰ ਛੱਡ ਕੇ ਕਿਹੜੇ ਪਾਸੇ ਅਸੀਂ ਤੁਰੇ ਆ। ਬਿਲਕੁਲ ਡਾਕਟਰ ਸਾਹਿਬ ਤੁਸੀਂ ਸਹੀ ਬੋਲਿਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਵਿੰਦਰ ਸਿੰਘ ਜੀ, ਫਿਰ ਇਸੇ ਤਰ੍ਹਾਂ ਧਰਮ ਸਿੰਘ ਜੀ, ਖਾਲਸਾ ਦੇਸ਼ ਪੰਜਾਬ ਜੀ, ਪ੍ਰਗਟ ਸਿੰਘ ਜੀ, ਔਰ ਫਿਰ ਇਸੇ ਤਰ੍ਹਾਂ ਯੂਅਰ ਟਰੂਲੀ ਡਾਕਟਰ ਬੈਥ, ਔਰ ਨਿਹੰਗ ਸਿੰਘ ਜੀ ਵੀ, ਚਰਨਜੀਤ ਸਿੰਘ ਜੀ ਵੀ, ਲਫੀ ਜੀ, ਔਰ ਵੈਲਡਨ ਕਹਿੰਦੇ ਡਾਕਟਰ ਸਾਹਿਬ, ਔਰ ਮਨਜੂਰ ਕੋਹਨੂਰ ਜੀ, ਜੁਝਾਰ ਸਿੰਘ ਜੀ, ਕੁਲਵੀਰ ਸੰਘਾ ਜੀ, ਰਾਜਵਿੰਦਰ ਕੌਰ ਜੀ, ਸਤਨਾਮ ਸਿੰਘ ਜੀ, ਜਸਵੀਰ ਸਿੰਘ ਬਰਾੜ ਜੀ, ਔਰ ਫਿਰ ਇਸੇ ਤਰ੍ਹਾਂ ਹਾਂਜੀ ਇੰਦਰਜੀਤ ਸਿੰਘ ਸੰਧੂ ਜੀ, ਹਰਮਨ ਪੰਨੂ ਜੀ, ਗੁਰਪ੍ਰੀਤ ਸਿੰਘ ਜੀ, ਗੁਰਵਿੰਦਰ ਮਾਨ ਜੀ, ਮਿਸ਼ਰਾ ਸਿੰਘ ਜੀ ਵੀ, ਗੁਰਦੇਵ ਸਿੰਘ ਜੀ ਵੀ, ਔਰ ਇਹ ਕਹਿੰਦੇ ਕਿ ਡਾਕਟਰ ਸਾਹਿਬ ਐਨ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਲਵਿੰਦਰ ਸਿੰਘ ਜੀ ਵੀ, ਔਰ ਬਲਵਿੰਦਰ ਸਿੰਘ ਜੀ ਕਹਿੰਦੇ ਪੰਜਾਬ ਦੇ ਇਹ ਹਰ ਇੱਕ ਮਸਲੇ ਦਾ ਹੱਲ ਹੈ, ਆਜ਼ਾਦੀ, ਖਾਲਸਾ ਜ਼ਿੰਦਾਬਾਦ। ਜਤਿੰਦਰ ਸਿੰਘ ਜੀ ਵੀ, ਰਾਜਵਿੰਦਰ ਕੌਰ ਜੀ ਵੀ, ਔਰ ਜਸਕੀਰਤ ਸਿੰਘ ਜੀ ਵੀ, ਇੰਦਰਪ੍ਰੀਤ ਸਿੰਘ ਜੀ ਵੀ, ਕੇ ਜੀ ਵੀ ਕਹਿੰਦੇ 100% ਸਹੀ बोलिया आप जी ने, खालिस्तान सिख कौम का हल है। और सिख जीवन बच्चू जी भी, बुंदर मलिक जी भी, और सुरेंद्र सिंह जी भी, और फिर इसी तरह हाँ जी सुखविंदर सिंह फिर अगैन मोहम्मद जकूब जी ने और ने सानू लेट ज्वाइन किया। और खालिस्तान जिंदाबाद कहते हैं, पाकिस्तान अफगानिस्तान हाँ जी, और कश्मीर भी। और फिर इसी तरह कहते हैं कि हाँ जी हरप्रीत सिंह जी भी, और नुपा जी भी, क्रेजी को थिंग्स जी भी, और हरजीत सिंह संधू जी भी, गुरविंदर कौर जी भी, हरजीत सिंह जी भी, ये भी साड़ी चढ़ती कला लोचते हैं और फतेह बुलाते खालसा जिंदाबाद कहते हैं। और उन्होंने कंग्रेचुलेशन किया जिदा पेंसिलवेनिया के कांग्रेसमैन ने जरा अपना डिक्लेयर किया। और फिर इसी तरह जाकूब जी कहते हैं कि एक वो भी दिवाली थी, एक ये भी दिवाली है, उजरा हुआ गुलस्तान है, रोता हुआ माली है। वाह जी वाह, सो नाइस। और बिलाल जी और ने भी सानू लेट ज्वाइन किया, ये भी सानू हलो कहते हैं। और मोहम्मद जाकूब जी कहते हैं कि 31 अक्टूबर जब चर्चिल इंदिरा गांधी का कत्ल हुआ हैलोवीन के दिन, बट ए कॉन्सिडेंट, अजीब कहते इतफाक है। हाँ ਉਹ ਡੈਣ ਸੀ ਵੱਡੀ ਭੂਤਣੀ, ਕਿਉਂਕਿ ਹੈਲੋਵੀਨ ਨੂੰ ਯੂਰਪ ਦੇ ਵਿੱਚ ਪਹਿਲਾਂ ਆਲ ਘੋਸਟ ਡੇ ਕਹਿੰਦੇ ਸੀ। ਸੋ ਘੋਸਟ ਡੇ ਵਾਲੇ ਦਿਨ ਉਸ ਭੂਤਣੀ ਨੂੰ ਅੱਗੇ ਤੋਰਿਆ ਸਿੰਘਾਂ ਨੇ। ਹਾਂਜੀ, ਔਰ ਗੁਰਪ੍ਰਕਾਸ਼ ਸਿੰਘ ਜੀ ਵੀ, और प्रभजिंदर भुल्लर जी भी। और फिर इसी तरह बिलाल जी कहते हैं कि शाइनिंग मॉर्निंग हेयर इन लाहौर। डॉक्टर साहब, इंडिया में जब भी दिवाली आती है तो पाकिस्तान में AQI जड़ा बाहर चढ़ा जाता है, पर अल्लाह का शुक्र है कि पंजाब गवर्नमेंट ने बहुत अच्छा काम किया है।
ਅੱਛਾ, ਵੈਰੀ ਗੁੱਡ। ਜੀ ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvt.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।